ਸਾਨੂੰ ਵੇਖਣ ਵਾਲੇ तमाम ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਜਿੱਦਾਂ ਕਿ ਅਸੀਂ ਆਪਣੇ ਚੈਨਲ ਤੇ ਗੱਲ ਕਰਦੇ ਰਹਿੰਦੇ ਹਾਂ ਪੰਜਾਬੀ ਜ਼ੁਬਾਨ ਦੀ, ਆਪਣੇ ਕਲਚਰ ਦੀ, ਆਪਣੀ ਤਹਿਜ਼ੀਬ ਦੀ। ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਉੱਥੇ ਸਿਰਫ ਪੰਜਾਬੀ ਜ਼ੁਬਾਨ ਨਹੀਂ ਆਉਂਦੀ, ਉੱਥੇ ਫਿਰ ਸਾਡਾ ਪੂਰਾ ਪੰਜਾਬ ਆਉਂਦਾ, ਪੰਜਾਬ ਦੀਆਂ ਫਸਲਾਂ, ਪੰਜਾਬ ਦਾ ਮੌਸਮ। ਤੇ ਅੱਜ ਗੱਲ ਕਰਦੇ ਹਾਂ ਅੱਜ ਦੇ ਮੌਸਮ ਦੀ। ਕਿੱਡਾ ਪਿਆਰਾ ਮੌਸਮ ਆ ਮਾਸ਼ਾਅੱਲਾ ਜੀ, ਮੌਸਮ ਬੜੀ ਖੂਬਸੂਰਤੀ ਨਾਲ ਦੇਖੋ। ਆਜੋ ਇੱਧਰ ਨੂੰ ਚੱਲਦੇ। ਮੈਂ ਕਹਿੰਦਾ ਤੇ ਬਾਰਿਸ਼ਾਂ ਮਾਸ਼ਾਅੱਲਾ ਪਿਛਲੇ ਸੀਜ਼ਨਾਂ ਦੀ ਨਿਸਬਤ ਐਤਕੀ ਜ਼ਿਆਦਾ ਹੋਈਆਂ ਨੇ ਵੈਸੇ ਵੀ। ਹਾਂਜੀ। ਤੇ ਅੱਜ ਦਾ ਤੇ ਕੱਲ ਦਾ ਦਿਨ ਫਿਰ ਜਿਹੜਾ ਵਾ ਉਹ ਬਾਰਿਸ਼ ਦੱਸ ਰਹੇ ਨੇ। ਤੇ ਮੌਜੂਦ ਕਪਾਹ ਦਾ ਖੇਤ ਵੀ ਦੋਸਤਾਂ ਨੂੰ ਦਿਖਾਏਗਾ ਕਿ ਕਪਾਹ ਵਾਸਤੇ ਤਾਂ ਵੈਸੇ ਬਾਰਿਸ਼ ਨਹੀਂ ਅੱਛੀ, ਕਿਉਂਕਿ ਇਹਦੀ ਫੁੱਲ ਗੁੱਡੀ ਨੂੰ ਬਾਰਿਸ਼ ਖਰਾਬ ਕਰਦੀ ਆ। ਉਸ ਤੋਂ ਇਲਾਵਾ ਤੇਲੇ ਦਾ ਅਟੈਕ ਹੁੰਦਾ ਹੈ, ਬਾਰਿਸ਼ ਤੋਂ ਬਾਅਦ ਜਿਹੜਾ ਹਬਸ ਆਂਦਾ ਵਾ ਉਹ ਵੀ ਇਹਨੂੰ ਮੁਤਾਸਰ ਕਰਦਾ ਹੈ। ਤੇ ਬਾਕੀ ਕਪਾਹ ਤੋਂ ਯਾਦ ਆ ਗਿਆ ਵੀ ਕਦੀ ਇਹ ਪੰਜਾਬ ਦਾ ਹੁਸਨ ਸੀ। ਬਿਲਕੁਲ, ਇਹਨੂੰ ਸਫੈਦ ਸੋਨਾ ਆਖਿਆ ਜਾਂਦਾ ਸੀ। ਤੇ ਇੱਕ ਉਹ ਦੌਰ ਸੀਗਾ ਵੀ ਜਦੋਂ ਆਸਟ੍ਰੇਲੀਆ ਇੱਥੋਂ ਪਾਕਿਸਤਾਨ ਕੋਲੋਂ ਕਪਾਹ ਦਾ ਬੀਜ ਲੈ ਕੇ ਗਿਆ ਸੀ। ਹਾਂਜੀ। ਲੇਕਿਨ ਅੱਜ ਉਹ ਕਪਾਹ ਦੇ ਵਿੱਚ ਖੁਦ ਕਫੀਲ ਹੋ ਗਏ ਨੇ। ਉਹਨਾਂ ਨੇ ਕਪਾਹ ਦੇ ਵਿੱਚ ਨਵੀਆਂ ਵੈਰਾਈਟੀਆਂ ਇਜਾਦ ਕੀਤੀਆਂ ਨੇ, ਬੜੀ ਉਹ ਤਰੱਕੀ ਕਰ ਗਏ ਨੇ। ਲੇਕਿਨ ਸਾਡੀ ਜਿਹੜੀ ਜ਼ਰਾਅਤ ਆ ਉਹ ਬਹੁਤ ਪਿੱਛੇ ਆਈ। ਉਸੇ ਤਰ੍ਹਾਂ ਕਪਾਹ ਦੀ ਫਸਲ ਨੂੰ ਵੀ ਨੁਕਸਾਨ ਹੋਇਆ। ਹੁਣ ਕਪਾਹਾਂ ਦੇ ਵਿੱਚ ਉਹ ਹੁਸਨ ਨਹੀਂ ਰਹਿ ਗਿਆ। ਤੇ ਲੋਕ ਕਿਸਾਨ ਜਿਹੜੇ ਨੇ ਖਾਸ ਕਰ ਡਰ ਕੇ ਕਪਾਹ ਕਾਸ਼ਤ ਕਰਦੇ ਨੇ ਵੀ ਕਿਤੇ ਨੁਕਸਾਨ ਹੀ ਨਾ ਹੋ ਜਾਏ, ਖਾਸ ਕਰ ਉਹ ਲੋਕ ਜਿਨ੍ਹਾਂ ਕੋਲ ਰਕਬੇ ਠੇਕੇ ਤੇ ਨੇ। ਯਾਨੀ ਕਿ ਪੰਜਾਬੀਆਂ ਨੇ ਸਿਰਫ ਪੰਜਾਬੀ ਜ਼ੁਬਾਨ ਨੂੰ ਨਹੀਂ ਖੋਇਆ, ਆਪਣੀ ਜ਼ੁਬਾਨ ਨਹੀਂ ਛੱਡੀ। ਯਾਨੀ ਕਿ ਫਸਲ ਜਿਹੜੀ ਸੀਗੀ ਵਾਈ ਸੀ, ਉਹ ਕਿਸਾਨ ਦੀ ਰੀੜ੍ਹ ਦੀ ਹੱਡੀ ਸੀ, ਅਸੀਂ ਉਹਨੂੰ ਵੀ ਛੱਡਤਾ। ਤੇ ਉਹਦਾ ਕਰਕੇ ਵੀ ਕਿਸਾਨ ਥੱਲੇ ਗਿਆ, ਪੰਜਾਬੀ ਥੱਲੇ ਗਏ। ਆਪਣਾ ਜਿਹੜਾ ਇਲਾਕਾ ਵਾ ਜੀ ਇਹ ਵੀ ਕਹਿੰਦੇ ਕਿ ਕਪਾਹ ਦੇ ਵਿੱਚ ਏਸ਼ੀਆ ਦਾ ਸਭ ਤੋਂ ਉੱਤੇ ਸੀਗਾ। ਬਿਲਕੁਲ, ਕਪਾਹ ਦੀ ਪੈਦਾਵਾਰ ਦੇ ਵਿੱਚ ਵਿਹਾੜੀ ਜਿਹੜਾ ਵਾ, ਵਿਹਾੜੀ ਨੂੰ ਸਿਟੀ ਆਫ ਕਾਟਨ ਆਖਿਆ ਜਾਂਦਾ ਸੀ। ਤੇ ਕਪਾਹ ਦੀ ਫਸਲ ਦੇ ਵਿੱਚ ਪੂਰੇ ਪਾਕਿਸਤਾਨ ਨਹੀਂ ਬਲਕਿ ਪੂਰੇ ਏਸ਼ੀਆ ਦੇ ਵਿੱਚ ਇਹਨੂੰ ਨੰਬਰ 1 ਮੰਨਿਆ ਜਾਂਦਾ ਸੀ। ਮੈਲਸੀ ਦਾ ਇਲਾਕਾ ਜਿਹੜਾ ਕਪਾਹ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਜ਼ਰਖੇਜ਼ ਤਸੱਵਰ ਹੁੰਦਾ ਸੀਗਾ। ਲੇਕਿਨ ਬਦਕਿਸਮਤੀ ਨਾਲ ਕੁਝ ਹਕੂਮਤਾਂ ਦੀਆਂ ਪਾਲਿਸੀਆਂ ਲੈ ਲਓ ਜਾਂ ਮਹਿਕਮਾ ਜ਼ਰਾਤ ਦੇ ਕੁਛ ਇੱਦਾਂ ਦੇ ਉਹਨਾਂ ਦੇ ਨਖੱਟੂ ਜਿਹੜੇ ਉਹਨਾਂ ਨੇ ਬੰਦੇ ਭਰਤੀ ਕੀਤੀ ਹੋਏ ਨੇ। ਤੇ ਇਹ ਭਾਜੀ ਇਹ ਜਿਹੜੀ ਕਪਾਹ ਦੀ ਫਸਲ ਲੋਕਾਂ ਨੇ ਛੱਡੀ ਸੀਗੀ, ਉਹਦਾ ਕਰਕੇ ਕਪਾਹ ਦੀ ਫਸਲ 'ਚ ਯਾਨੀ ਘਾਟਾ ਆਇਆ ਵਾ ਕਿ ਰੇਟ ਘਟ ਗਿਆ ਸੀ? ਕਾਹਤੋਂ ਲੋਕਾਂ ਨੇ ਛੱਡ ਕਾਹਤੋਂ ਦਿੱਤੀ ਫਸਲ ਇਹ? ਨਹੀਂ ਜੀ, ਘਾਟਾ ਜਿਹੜਾ ਨਾ ਉਹ ਰੇਟ ਜਿਹੜਾ ਇਹਦਾ ਕੁਛ ਨਹੀਂ ਕਹਿੰਦਾ। ਜਦੋਂ ਤੁਸੀਂ ਪੈਦਾਵਾਰ ਇੰਨੀ ਜ਼ਿਆਦਾ ਲੈ ਲੈਂਦੇ ਹੋ ਨਾ, ਹਾਂਜੀ, ਕਿ ਉਹ ਜਿਹੜਾ ਵਾ ਕਿਸੇ ਹਿਸਾਬ ਕਿਤਾਬ 'ਚ ਹੀ ਨਾ ਆਵੇ ਤੇ ਫਿਰ ਰੇਟ ਕੁਛ ਨਹੀਂ ਕਹਿੰਦਾ। ਤੇ ਇਹਨਾਂ ਨੇ ਯਾਨੀ ਕਿ ਜਦੀਦ ਤਰੀਕਿਆਂ ਨੂੰ ਨਹੀਂ ਅਪਣਾਇਆ, ਇਹ ਨਵੇਂ ਬੀਜ ਲੈ ਕੇ ਨਹੀਂ ਆਏ, ਸਪਰੇਆਂ ਤੇ ਖਾਦਾਂ ਇਹਨਾਂ ਕੋਲ ਅੱਛੀਆਂ ਨਹੀਂ ਸੀ ਹੈ। ਤੇ ਇਹਨਾਂ ਨੇ ਕਪਾਹ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਨਾ ਕੋਈ ਮਿਹਨਤ ਵੀ ਨਹੀਂ ਕੀਤੀ ਵੀ ਨਵੇਂ ਬੀਜ ਲੈ ਕੇ ਆਈਏ, ਨਵੀਆਂ ਸਪਰੇਵਾਂ ਲੈ ਕੇ ਆਈਏ, ਨਵੀਆਂ ਵੈਰਾਈਟੀਆਂ ਜਿੱਦਾਂ ਦੂਸਰੇ ਮੁਲਕਾਂ ਨੇ ਕੱਢੀਆਂ। ਹਾਂਜੀ। ਤੇ ਉਹਦੀ ਐਵਰੇਜ ਬਹੁਤ ਥੱਲੇ ਆ ਗਈ। ਇਹ ਵਜ੍ਹਾ ਹੋਈ ਆ ਵੀ ਜਿਹੜਾ ਇਹ ਨੁਕਸਾਨ ਹੋਇਆ ਵਾ, ਕਪਾਹ ਦੀ ਫਸਲ ਦੀ ਐਵਰੇਜ ਬਹੁਤ ਜ਼ਿਆਦਾ ਥੱਲੇ ਰਹਿ ਗਈ ਆ। ਦੂਸਰੇ ਮੁਲਕਾਂ ਦੀ ਨਿਸਬਤ ਜਿੱਥੇ ਕਪਾਹ ਉਗਾਈ ਜਾਂਦੀ ਆ, ਸਾਡੀ ਜਿਹੜੀ ਐਵਰੇਜ ਉਹਨਾਂ ਦੇ ਮੁਤਾਬਿਕ ਨਹੀਂ ਹੈ। ਸਹੀ। ਅੱਛਾ ਜੀ ਭਾਜੀ, ਜਿੱਦਾਂ ਕਿ ਪੰਜਾਬ ਦੇ ਵਿੱਚ ਮੰਨਿਆ ਜਾਂਦਾ ਵਾ ਕਿ ਜਿਹੜੀ ਕਿਸਾਨੀ ਆ ਉਹ ਪੰਜਾਬੀਆਂ ਦੀ ਇੱਕ ਰੀੜ੍ਹ ਦੀ ਹੱਡੀ ਆ। ਬਿਲਕੁਲ। ਇਹਦੇ ਨਾਲ ਹੋਰ ਕਿਹੜੀਆਂ ਐਸੀਆਂ ਸ਼ੈਵਾਂ ਸੀਗੀਆਂ ਜਿਹੜੀਆਂ ਪੰਜਾਬੀਆਂ ਦੀ ਰੂਹ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ, ਜਿਸ ਤੋਂ ਬਗੈਰ ਪੰਜਾਬੀਆਂ ਦਾ ਕਹਿ ਲਓ ਵਜੂਦ ਨਹੀਂ ਹੁੰਦਾ ਸੀਗਾ, ਜਿਹੜੀਆਂ ਅੱਜ ਪੰਜਾਬੀ ਭੁੱਲ ਕੇ ਬੈਠੇ ਆ? ਪੰਜਾਬ ਸਭ ਤੋਂ ਵੱਡੀ ਚੀਜ਼ ਤਾਂ ਹਰੂਨ ਬਾਈ ਪੰਜਾਬੀ ਜ਼ੁਬਾਨ ਹੈ ਜੀ। ਉਸ ਤੋਂ ਬਾਅਦ ਤੁਸੀਂ ਜ਼ਿਕਰ ਕੀਤਾ ਖੇਤੀ ਦਾ। ਹਾਂਜੀ। ਖੇਤੀ ਦੂਸਰਾ ਹੁਸਨ ਸੀਗਾ ਪੰਜਾਬ ਦਾ। ਖੇਤੀ ਦੇ ਵਿੱਚ ਬੜੀ ਜ਼ਿਆਦਾ ਮਾਰ ਪੈ ਰਹੀ ਹੈ ਸਾਨੂੰ। ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈਗੀ। ਸਰਕਾਰ ਨੇ ਖੇਤੀ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ ਵਾ। ਉਸ ਤੋਂ ਇਲਾਵਾ ਸਾਡਾ ਹੁਸਨ ਸੀਗਾ ਕਿ ਸਬਜ਼ੀ, ਜਿਹੜੇ ਦਿਹਾਤਾਂ ਦੇ ਰਹਿਣ ਵਾਲੇ ਲੋਕ ਸੀਗੇ, ਅਸੀਂ ਪੰਜਾਬੀ ਸੀ, ਸਾਨੂੰ ਅਗਰ ਜੇ ਜਗ੍ਹਾ ਨਹੀਂ ਵੀ ਸੀ ਨਾ ਲੱਭਦੀ ਉੱਥੇ ਜਿੱਥੇ ਅਸੀਂ ਕਣਕ ਕਪਾਹ ਗੱਡੀ ਹੁੰਦੀ ਸੀ, ਸਬਜ਼ੀਆਂ ਅਸੀਂ ਆਪਦੇ ਘਰ ਲਗਾ ਲਈਆਂ। ਬਿਲਕੁਲ। ਤੇ ਉਹ ਚੀਜ਼ ਸੀ। ਉਸ ਤੋਂ ਵੀ ਕਿਸਾਨ ਜਿਹੜੇ ਨੇ ਹੌਲੀ ਪਿੱਛੇ ਹਟ ਗਏ ਨੇ, ਸਬਜ਼ੀਆਂ ਮੁੱਲ ਦੀਆਂ ਲੈ ਕੇ ਖਾਣ ਲੱਗ ਪਏ ਨੇ। ਹਾਂਜੀ। ਉਸ ਤੋਂ ਇਲਾਵਾ ਪੰਜਾਬ ਦਾ ਹੁਸਨ ਇਹ ਸੀਗਾ ਕਿ ਮਾਲ ਡੰਗਰ ਰੱਖਣਾ, ਸੋਹਣੇ ਤੋਂ ਸੋਹਣੇ ਜਾਨਵਰ ਰੱਖਣੇ ਉਹਨਾਂ ਨੇ ਜੀ। ਉਹਦੇ ਵੱਲੋਂ ਵੀ ਹੌਲੀ ਹੱਥ ਤੰਗ ਹੋ ਗਿਆ ਵਾ। ਤੁਸੀਂ ਦੇਖਿਆ ਹੋਣਾ ਹੁਣ ਪਿੰਡਾਂ ਥਾਵਾਂ ਦੇ ਵਿੱਚ ਵੀ ਸੂਰਤ ਹਾਲ ਇਦਾਂ ਦੀ ਆ ਬਈ ਜੇ ਉੱਥੇ 4000 ਘਰ ਬੈਠਾ ਵਾ ਤੇ ਉਹਦੇ ਵਿੱਚੋਂ ਕਮ ਸੇ ਕਮ 3500 ਘਰ ਮੁੱਲ ਦਾ ਦੁੱਧ ਲੈਣ ਡਏ ਨੇ। ਜੀ ਬਿਲਕੁਲ। ਮੁੱਲ ਦਾ ਘਿਓ ਲੈਣ ਡਏ ਨੇ। ਇਹ ਬਹੁਤ ਜਿਹੜਾ ਸਾਡੀ ਨਲਾਇਕੀ ਆ ਤੇ ਸਾਡੀ ਸੁਸਤੀ ਆ। ਅਸੀਂ ਇੱਕ ਸੁਸਤ ਕੌਮ ਆ। ਪੰਜਾਬ ਵਾਲੇ ਜਿੱਦਾਂ ਅਸੀਂ ਜ਼ੁਬਾਨ ਨੂੰ ਕੁਚਲਿਆ, ਇਦਾਂ ਇਹਨਾਂ ਚੀਜ਼ਾਂ ਨੂੰ ਵੀ ਅਸੀਂ ਕੁਚਲਿਆ ਵੇ। ਸਹੀ। ਤੇ ਇਹ ਸਾਰੀਆਂ ਚੀਜ਼ਾਂ 'ਚ ਅਸੀਂ ਬਹੁਤ ਜ਼ਿਆਦਾ ਪਿੱਛੇ। ਯਾਨੀ ਕਿ ਪਹਿਲੇ ਹਰ ਘਰ 'ਚ ਆਪ ਤੋਂ ਦੁੱਧ ਹੁੰਦਾ ਸੀਗਾ। ਬਿਲਕੁਲ। ਇਸੇ ਸਬਜ਼ੀਆਂ ਘਰ ਦੀਆਂ ਹੁੰਦੀਆਂ ਸੀਗੀਆਂ। ਕੋਈ ਦੁੱਧ ਕਿਸੇ ਦੇ ਬੂਹੇ ਤੋਂ ਲੈਣ ਜਾਂਦਾ ਸੀ, ਉਹਨੂੰ ਮਿਹਣਾ ਸਮਝਿਆ ਜਾਂਦਾ ਸੀ ਵੀ ਯਾਰ ਇਹ ਪਿੰਡ ਥਾਂ ਦੇ ਵਿੱਚ ਜੱਟ ਲੋਕ ਬੈਠੇ ਨੇ ਤੇ ਇਹਨਾਂ ਦੇ ਘਰ ਦੁੱਧ ਨਹੀਂ ਹੈਗਾ।
ਬੇਇੱਜ਼ਤੀ ਸਮਝਿਆ ਜਾਂਦਾ ਸੀ ਬਿਲਕੁਲ, ਇਹਨੂੰ। ਬਿਲਕੁਲ। ਲੇਕਿਨ ਹੁਣ ਜਿਹੜਾ ਵਾ ਪਿੰਡਾਂ ਥਾਵਾਂ ਦੇ ਵਿੱਚ ਵੀ ਮੁੱਲ ਦਾ ਦੁੱਧ ਲੋਕ ਲੈਣ ਡਏ ਨੇ, ਲੱਸੀ ਲੈਣ ਦੂਸਰੇ ਘਰੋਂ ਟੁਰੇ ਹੁੰਦੇ ਨੇ, ਘਿਓ ਲੈਂਦੇ ਫਿਰਦੇ ਨੇ, ਮੱਖਣ ਮੁੱਲ ਦਾ ਲੈਂਦੇ ਫਿਰਦੇ ਨੇ। ਮੈਂ ਕਹਿੰਦਾ ਕਿ ਉਹ ਚੀਜ਼ਾਂ ਸਿਹਤ ਲਈ ਵੀ ਠੀਕ ਹੋਣੀਆਂ, ਜਿਹੜੀ ਘਰ ਬਿਲਕੁਲ ਦੀ ਜੀ, ਸ਼ੈ ਦੇਖੋ ਕੁਦਰਤੀ ਚੀਜ਼ ਆ ਜਿਹੜੀ ਤੁਸੀਂ ਆਪਦੇ ਹੱਥ ਨਾਲ ਜਾਨਵਰਾਂ ਨੂੰ ਲਿਆ ਕੇ ਪੱਠੇ ਪਾਉਂਦੇ ਹੋ, ਹੱਥ ਨਾਲ ਉਹਨਾਂ ਨੂੰ ਖੁਰਾਕ ਦਿੰਦੇ ਹੋ, ਕੋਈ ਦੁੱਧ ਘਿਓ ਜਾਨਵਰ ਨੂੰ ਦੇਣਾ ਉਹ ਤੁਸੀਂ ਹੱਥ ਨਾਲ ਦਿੰਦੇ ਹੋ, ਤੇ ਜ਼ਾਹਰ ਆ ਉਹਨਾਂ ਦਾ ਦੁੱਧ ਉਹਦੀ ਵੀ ਫਿਰ ਖਾਲਸ ਚਸ ਵੀ ਵੱਖਰੀ ਬਿਲਕੁਲ ਇਸੇ ਤਰ੍ਹਾਂ ਜੀ, ਉਹਦੀ ਤਾਕਤ ਵੀ ਵੱਖਰੀ, ਉਹਦੀ ਚਸ ਵੀ ਵੱਖਰੀ ਆ। ਬਿਲਕੁਲ ਜੀ। ਯਾਨੀ ਗੱਲਾਂ ਕਰਨ ਦਾ ਮਕਸਦ ਇਹ ਹੈ ਕਿ ਪੰਜਾਬੀਆਂ ਨੇ ਸਿਰਫ ਆਪਦੀ ਮਾਦਰੀ ਜ਼ੁਬਾਨ ਨਾਲ ਜ਼ੁਲਮ ਨਹੀਂ ਕੀਤਾ, ਆਪਦੀ ਮਾਂ ਬੋਲੀ ਨਹੀਂ ਛੱਡੀ, ਇਹਨਾਂ ਨੇ ਬਾਕੀ ਜੋ ਵੀ ਇਹਨਾਂ ਦੀਆਂ ਰਸਮਾਂ ਸੀਗੀਆਂ ਇਹਨਾਂ ਨੇ ਉਹ ਵੀ ਛੱਡਤੀਆਂ। ਕਿਸਾਨੀ ਜਿਹੜੀ ਰੀੜ੍ਹ ਦੀ ਹੱਡੀ ਸੀ ਉਹ ਕੱਟ ਗਈ, ਡੰਗਰ ਘਰਾਂ 'ਚ ਹੁੰਦੇ ਸੀਗੇ, ਪਸ਼ੂ ਘਰਾਂ 'ਚ ਹੁੰਦੇ ਸੀਗੇ, ਉਹ ਕੱਟ ਗਏ। ਲੋਕਾਂ ਨੇ ਘਰਾਂ 'ਚ ਸਬਜ਼ੀਆਂ ਲਾਣੀਆਂ ਹੁੰਦੀਆਂ ਸੀਗੀਆਂ, ਉਹ ਯਾਨੀ ਕਿ ਬਿਲਕੁਲ ਚੀਜ਼ਾਂ ਸਾਡੇ 'ਚੋਂ ਖਤਮ ਹੋ ਗਈਆਂ। ਤੇ ਇਹ ਵੀ ਖੈਰ ਪਿੰਡਾਂ 'ਚ ਹਜੇ ਹੈ ਥੋੜਾ ਬਹੁਤ, ਬਾਕੀ ਤੁਸੀਂ ਨਿਕਲੋ ਪਿੰਡਾਂ ਤੋਂ ਬਾਹਰ ਤੁਹਾਨੂੰ ਇਹੋ ਜਿਹੀ ਕੋਈ ਵੀ ਸ਼ੈ ਨਜ਼ਰ ਨਹੀਂ ਆਊਗੀ। ਭਾਜੀ ਹੋਰ ਤੁਸੀਂ ਕੁਝ ਕਹਿਣਾ ਚਾਹੋ ਅੱਜ ਦੀ ਵੀਡੀਓ 'ਚ? ਬਸ ਜੀ, ਕਾਫੀ ਸਾਰੀਆਂ ਗੱਲਾਂ ਮਾਸ਼ਾਅੱਲਾ ਹੋ ਗਈਆਂ ਨੇ, ਤੇ ਕਾਫੀ ਸਾਰੀਆਂ ਚੀਜ਼ਾਂ ਵਾ ਜਿਨ੍ਹਾਂ ਤੋਂ ਅਸੀਂ ਪਿੱਛੇ ਹਟੇ ਹੋਏ ਹਾਂ। ਸਾਨੂੰ ਚਾਹੀਦਾ ਵਾ ਕਿ ਉਹ ਕੁਦਰਤੀ ਚੀਜ਼ਾਂ ਨੇ, ਉਹ ਫਿਤਰਤ ਦੇ ਕਰੀਬ ਨੇ, ਉਹਨਾਂ ਨੂੰ ਅਪਣਾਉਣਾ ਚਾਹੀਦਾ ਵਾ। ਉਹ ਸਾਡੀ ਸਿਹਤ ਲਈ ਵੀ ਅੱਛੀਆਂ ਨੇ, ਤੇ ਉਹ ਵੈਸੇ ਵੀ ਸਾਡਾ ਹੁਸਨ ਨੇ, ਤੇ ਕੁਦਰਤ ਦੇ ਕਰੀਬ ਤਰੀਨ ਉਹ ਚੀਜ਼ਾਂ ਨੇ, ਉਹਨਾਂ ਨੂੰ ਅਪਣਾਉਣਾ ਚਾਹੀਦਾ ਵਾ। ਤੇ ਇਹ ਜਿਹੜੀ ਬਨਾਵਟੀ ਜ਼ਿੰਦਗੀ ਹੁੰਦੀ ਆ, ਇਹਦੇ ਵਿੱਚ ਸਕੂਨ ਨਹੀਂ ਹੈ, ਥੋੜੇ ਦਿਨਾਂ ਦੀ ਹੁੰਦੀ ਆ, ਤੇ ਸਾਨੂੰ ਆਪਦੀ ਅਸਲ ਰਵਾਇਤਾਂ ਵੱਲ ਆਉਣਾ ਚਾਹੀਦਾ। ਠੀਕ ਹੋ ਗਿਆ ਜੀ, ਤੁਹਾਡੇ ਨਾਲ ਅੱਜ ਅਸੀਂ ਗੱਲਾਂ ਬਾਤਾਂ ਕੀਤੀਆਂ, ਤੁਹਾਨੂੰ ਇੱਕ ਛੋਟਾ ਜਿਹਾ ਵਲੌਗ ਦਿਖਾ ਦਿੱਤਾ, ਛੋਟੀ ਜੀ ਆਪਣੀ ਤੁਹਾਡੇ ਨਾਲ ਗੱਲਾਂ ਸ਼ੇਅਰ ਕੀਤੀਆਂ, ਤੁਹਾਨੂੰ ਵਿਊ ਦਿਖਾ ਦਿੱਤੇ। ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ, ਸਾਨੂੰ ਦਿਓ ਇਜਾਜ਼ਤ ਜੀ, ਰੱਬ ਰੱਖਾ।